आऊज़ु बिल्लाहि मिनश्शैतानिर्रजीम बिस्मिल्लाहिर्रहमानिर्रहीम। पंजवां पारा चौथे रकू तो लग के पंजवें रकू तक दा निचोड़। चौथे रकू च अल्लाह पाक ने ਉਹ ਖਵਾਤੀਨ ਉਹ ਔਰਤਾਂ ਜਿਨ੍ਹਾਂ ਨਾਲ ਨਿਕਾਹ ਦੀ ਹੁਰਮਤ ਆਈ ਹੈ, ਜਿਨ੍ਹਾਂ ਨਾਲ ਨਿਕਾਹ ਕਰਨਾ ਹਰਾਮ ਹੈ, ਯਾਨੀ ਮਹਿਰਮ ਔਰਤਾਂ, ਉਹਨਾਂ ਦੀ ਇੱਕ ਲਿਸਟ ਦਿੱਤੀ ਹੈ, ਇੱਕ ਫਹਿਰਿਸਤ ਦਿੱਤੀ ਹੈ। ਫਰਮਾਇਆ ਹੈ ਕਿ ਮਹਿਰਮ ਔਰਤਾਂ ਜਿਹੜੀਆਂ ਦੋ ਕਿਸਮਾਂ ਦੀਆਂ ਨੇ। ਇੱਕ ਹਮੇਸ਼ਾ ਲਈ ਮਹਿਰਮ ਨੇ, ਯਾਨੀ ਉਹਨਾਂ ਲਈ ਹਮੇਸ਼ਾ ਲਈ ਨਿਕਾਹ ਨਹੀਂ ਹੋ ਸਕਦਾ, ਜਿਨ੍ਹਾਂ ਨਾਲ ਕਦੇ ਵੀ ਨਿਕਾਹ ਨਹੀਂ ਹੋ ਸਕਦਾ। ਅਤੇ ਕੁਛ ਆਰਜ਼ੀ ਮਹਿਰਮ ਨੇ, ਜਿਨ੍ਹਾਂ ਨਾਲ ਵਕਤੀ ਤੌਰ 'ਤੇ ਤਾਂ ਨਿਕਾਹ ਨਹੀਂ ਹੋ ਸਕਦਾ। ਮਿਸਾਲ ਦੇ ਤੌਰ 'ਤੇ ਬੀਵੀ ਦੀ ਭੈਣ ਆਰਜ਼ੀ ਤੌਰ 'ਤੇ ਮਹਿਰਮ ਹੈ। ਇੱਕ ਬੰਦੇ ਲਈ ਮਨ੍ਹਾ ਹੈ ਕਿ ਉਹ ਆਪਦੀ ਬੀਵੀ ਦੇ ਹੁੰਦਿਆਂ ਹੋਇਆਂ ਉਹਦੀ ਭੈਣ ਨਾਲ ਨਿਕਾਹ ਕਰੇ। ਹਾਂ, ਜੇ ਉਹ ਆਪਦੀ ਬੀਵੀ ਨੂੰ ਤਲਾਕ ਦੇ ਦੇਵੇ ਜਾਂ ਉਹਦੀ ਬੀਵੀ ਫੌਤ ਹੋ ਜਾਏ ਤਾਂ ਹੁਣ ਉਹ ਭਾਵੇਂ ਤਲਾਕਸ਼ੁਦਾ ਦੀ ਭੈਣ ਜਾਂ ਜਿਹੜੀ ਫੌਤ ਹੋ ਗਈ ਉਹਦੀ ਭੈਣ ਨਾਲ ਨਿਕਾਹ ਕਰ ਸਕਦਾ। ਹਮੇਸ਼ਾ ਲਈ ਜਿਨ੍ਹਾਂ ਨਾਲ ਨਿਕਾਹ ਨਹੀਂ ਹੋ ਸਕਦਾ, ਹਾਂ, ਜਿਹੜੀਆਂ ਹਮੇਸ਼ਾ ਵਾਸਤੇ ਮਹਿਰਮ ਨੇ, ਉਹਨਾਂ ਦਾ ਪਰਦਾ ਨਹੀਂ ਹੁੰਦਾ ਬੰਦੇ ਕੋਲੋਂ। ਹਾਂ, ਆਰਜ਼ੀ ਤੌਰ 'ਤੇ ਜਿਹੜੀਆਂ ਮਹਿਰਮ ਨੇ ਉਹਨਾਂ ਦਾ ਪਰਦਾ ਹੁੰਦਾ ਹੈ। ਇਸ ਰਕੂ ਵਿੱਚ ਇਹ ਤਾਕੀਦ ਕੀਤੀ ਗਈ ਹੈ ਬਈ ਹਮੇਸ਼ਾ ਘਰ ਵਸਾਉਣ ਲਈ ਨਿਕਾਹ ਕਰੋ। ਨਿਰੋਲ ਲੁਤਫ ਲੈਣ ਲਈ, ਲਜ਼ਤ ਲੈਣ ਦੀ ਤੁਹਾਡਾ ਮਕਸਦ ਨਾ ਹੋਵੇ। ਹੋਰ ਫਰਮਾਇਆ, ਬੀਵੀਆਂ ਦੇ ਪੂਰੇ ਹੱਕ ਮਹਿਰ ਅਦਾ ਕੀਤਾ ਕਰੋ। ਹਾਂ, ਜੇ ਉਹ ਆਪ ਖੁਦ ਪੂਰਾ ਮਹਿਰ ਜਾਂ ਉਹਦੇ ਵਿੱਚੋਂ ਕੁਛ ਹਿੱਸਾ ਛੱਡ ਦੇਣ ਤਾਂ ਉਹਨਾਂ 'ਤੇ ਕੋਈ ਗੁਨਾਹ ਨਹੀਂ। ਪੰਜਵੇਂ ਰਕੂ ਫਰਮਾਇਆ, ਸ਼ਰੀਅਤ ਨੂੰ ਇੱਕ ਨਿਅਮਤ ਕਰਾਰ ਦਿੱਤਾ ਜਿਹਦੇ ਉੱਤੇ ਅਮਲ ਕਰਕੇ ਸੁਸਾਇਟੀ, ਮੁਆਸ਼ਰੇ ਦਾ ਹਰ ਬੰਦਾ ਜਾਨ, ਮਾਲ, ਆਬਰੂ ਉਹਦੀ ਮਹਿਫੂਜ਼ ਹੋ ਜਾਂਦੀ ਹੈ। ਹੋਰ ਹੁਕਮ ਦਿੱਤਾ ਗਿਆ ਹੈ, ਆਪਸ ਵਿੱਚ ਇੱਕ ਦੂਜੇ ਦੇ ਮਾਲ ਨਾ ਹੱਕ ਤਰੀਕੇ ਨਾਲ ਨਾ ਖਾਇਆ ਕਰੋ ਅਤੇ ਨਾ ਹੀ ਕਿਸੇ ਇਤਰਾਮ ਵਾਲੀ ਜਾਨ ਨੂੰ ਕਤਲ ਕਰੋ। ਇੱਜ਼ਤ ਵਾਲੀ ਮੁਹਤਰਮ ਜਾਨ ਨੂੰ ਕਤਲ ਕਰੋ। ਜਿਹਾ ਕੰਮ ਕਰਨ ਵਾਲੇ ਲਈ ਸਖਤ ਸਜ਼ਾ ਹੋਏਗੀ ਅਤੇ ਨਾਲ ਹੀ ਖੁਸ਼ਖਬਰੀ ਦਿੱਤੀ ਗਈ ਉਹਨਾਂ ਲੋਕਾਂ ਲਈ ਜਿਹੜੇ ਵੱਡੇ ਗੁਨਾਹਾਂ ਤੋਂ ਬਚਣਗੇ ਅਤੇ ਅੱਲਾ ਛੋਟੇ ਗੁਨਾਹ ਆਪ ਹੀ ਉਹਨਾਂ ਦੇ ਮੁਆਫ ਕਰ ਦੇਗਾ।